3 ਕਿੱਲੇ ਜ਼ਮੀਨ ਦਾ ਰੌਲਾ ਪੁੱਤਰ ਨੇ ਪਿਓ ਨੂੰ ਮਾਰ ਦਿੱਤਾ। ਜਿਸ ਤਰ੍ਹਾਂ ਹੀ ਮਾਰਿਆ ਵਾ ਤੇ ਮੌਕੇ ਤੋਂ ਫਰਾਰ ਹੋ ਗਿਆ। ਅਸੀਂ ਐਸਐਚਓ ਸਾਹਿਬ ਬਲੋਚਣੀ ਨੂੰ ਕਾਲ ਕੀਤੀ ਕਿ ਪੁੱਛ ਲਈਏ ਮਸਲਾ ਕੀ ਬਣਿਆ ਵਾ, ਤੇ ਉਹਨਾਂ ਦੇ ਕੁੱਕ ਨੇ ਫੋਨ ਚੱਕਿਆ। ਉਹ ਕਹਿੰਦੇ ਜੀ ਐਸਐਚਓ ਸਾਹਿਬ ਨਹਾਉਂਦੇ ਪਏ ਆ। ਮੈਂ ਕਿਹਾ ਜੀ ਕਿੰਨੀ ਕੁ ਦੇਰ ਲੱਗੇਗੀ ਨਹਾਉਣ ਤੇ? ਉਹਨਾਂ ਨੇ ਕਿਹਾ ਕੋਈ 1.5 ਘੰਟਾ ਤਾਂ ਲੱਗ ਹੀ ਜਾਣਾ ਵਾ। ਤੁਸੀਂ ਅੰਦਾਜ਼ਾ ਲਾਣਾ ਕਿ ਪੁੱਤਰ ਪਿਓ ਨੂੰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਵਾ, ਤੇ ਸਾਡੇ ਐਸਐਚਓ ਸਾਹਿਬ ਮਸੂਫ ਜਿਹੜੇ ਆ ਉਹ ਨਹਾਉਂਦੇ ਪਏ ਆ। ਹੁਣ ਉਹ 1.5 ਘੰਟੇ ਬਾਅਦ ਬਾਹਰ ਆਣਗੇ ਤੇ ਫਿਰ ਮੁਲਜ਼ਮ ਨੂੰ ਜਾ ਕੇ ਫੜਨਗੇ। ਪਹਿਲੇ ਇੰਸੀਡੈਂਟ ਰਿਪੋਰਟ ਪੜ੍ਹ ਲਈਏ, ਫਿਰ ਅਸੀਂ ਇਹਦੇ ਉੱਪਰ ਗੱਲ ਕਰਦੇ ਹਾਂ। ਇਹ ਕਹਿੰਦੇ ਜੀ ਸਭ ਤੋਂ ਵੱਡਾ ਮੁੰਡਾ ਗੁਲਜ਼ਾਰ, ਉਹਨੇ ਫਾਇਰਿੰਗ ਕੀਤੀ ਆ ਤੇ ਪਿਓ ਮੁਹੰਮਦ ਸਰਵਰ ਜਿਹੜਾ ਵਾ ਉਹ ਮੌਕੇ ਦੇ ਉੱਪਰ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਵਾ। ਸਿਰਫ 3 ਕਿੱਲੇ ਜ਼ਮੀਨ ਦਾ ਰੌਲਾ ਸੀਗਾ ਜਿਹਦੀ ਵਜ੍ਹਾ ਤੋਂ ਐਡਾ ਵੱਡਾ ਤਨਾਜ਼ਾ ਬਣਿਆ। ਨਿੱਕਾ ਮੁੰਡਾ ਇਲਿਆਸ ਸੀਗਾ, ਇਲਿਆਸ ਦੇ ਨਾਲ ਪਿਓ ਸਰਵਰ ਰਹਿਣ ਡਿਆ ਸੀਗਾ। ਉਹਨੇ ਆਪਣਾ ਹਿੱਸਾ ਵੀ ਉਸੇ ਮੁੰਡੇ ਨੂੰ ਦੇਤਾ ਕਿ ਪੁੱਤਰ ਮੈਂ ਤੇਰੇ ਨਾਲ ਰਹਿਣ ਡਿਆ ਵਾਂ, ਚੱਲ ਤੂੰ ਮੇਰੇ ਨਾਲ ਰਲ ਕੇ ਤੇ ਮਾੜਾ ਚੰਗਾ ਕੰਮ-ਕੁਮ ਕਰੀ ਜਾ। ਲੇਕਿਨ ਜਨਾਬ ਜਿਹੜਾ ਗੁਲਜ਼ਾਰ ਸੀ ਨਾ, ਉਹਦੇ ਦਿਲ ਦੇ ਵਿੱਚ ਇਹ ਗੱਲ ਸੀਗੀ ਕਿ ਪਿਓ ਨੇ ਆਪਣਾ ਹਿੱਸਾ ਵੀ ਉਹਨੂੰ ਦੇ ਦਿੱਤਾ, ਜ਼ਮੀਨ ਵੀ ਚੰਗੀ ਉਹਨੂੰ ਦੇ ਦਿੱਤੀ। ਜਿਹੜਾ ਫਰੰਟ ਵਾਲਾ ਸਾਰਾ ਹਿੱਸਾ ਸੀਗਾ ਉਹ ਇਲਿਆਸ ਲੈ ਗਿਆ, ਮੈਨੂੰ ਪਿੱਛੇ ਜ਼ਮੀਨ ਦੇ ਦਿੱਤੀ ਆ। ਤੇ ਇਹ ਤਾਂ ਗੱਲ ਬੜੀ ਮਾੜੀ ਆ। ਜਿਹੜੇ ਵੱਡੇ ਪੁੱਤਰ ਹੁੰਦੇ ਆ ਤੁਹਾਨੂੰ ਪਤਾ ਉਹ ਪਿਆਰੇ ਵੀ ਹੁੰਦੇ ਆ, ਪਿਓ ਨਾਲ ਪਿਆਰ ਵੀ ਕਰਦੇ ਹੁੰਦੇ ਆ। ਲੇਕਿਨ ਤਨਾਜ਼ਾ ਇਸ ਹੱਦ ਤੱਕ ਚਲਾ ਗਿਆ, ਵੱਡੇ ਪੁੱਤਰ ਨੂੰ ਫਾਇਰਿੰਗ ਕਰਕੇ ਪਿਓ ਨੂੰ ਮਾਰਨਾ ਪਿਆ। ਹੁਣ ਸਿਰਫ ਤੁਸੀਂ ਇਸ ਗੱਲ ਦਾ ਖਿਆਲ ਕਰਨਾ, ਜ਼ਮੀਨ ਜਾਇਦਾਦ ਸਾਰਾ ਕੁਝ ਉੱਥੇ ਰਹਿ ਗਿਆ। 85 ਸਾਲਾਂ ਦਾ ਪਿਓ ਵਾਪਸ ਨਹੀਂ ਆਣਾ। ਤੇ ਜਿਹੜੀ ਸੂਰਤ ਹਾਲ ਉੱਥੇ ਦੇ ਐਸਐਚਓ ਸਾਹਿਬ ਦੀ ਆ, ਉੱਥੇ ਦੀ ਪੁਲਿਸ ਦੀ ਆ, ਮੈਨੂੰ ਲੱਗਦਾ ਵਾ ਕਿ ਆ ਜਿਹੜਾ ਗੁਲਜ਼ਾਰ ਆ ਨਾ, ਇਹ ਵੀ ਵਾਪਸ ਨਹੀਂ ਆਣਾ। ਕਿਉਂਕਿ ਆਪਾਂ ਤਾਂ ਹਲੇ ਨਹਾਉਂਦੇ ਪਏ ਆ, ਆਪਾਂ ਨਹਾਵਾਂਗੇ, ਨਹਾ ਕੇ ਉੱਠਾਂਗੇ, ਉੱਠ ਕੇ ਜਾਵਾਂਗੇ, ਫਿਰ ਵੇਖਾਂਗੇ, ਨਵੇਂ ਕੱਪੜੇ ਪਾਵਾਂਗੇ, ਕੋਈ ਪਰਫਿਊਮ ਲਾਵਾਂਗੇ, ਫਿਰ ਜਾ ਕੇ ਮੁਲਜ਼ਮ ਫੜਾਂਗੇ। ਜਿਸ ਇਲਾਕੇ ਦੇ ਵਿੱਚ ਕਤਲ ਹੋਇਆ ਹੋਵੇ ਔਰ ਉੱਥੇ ਦੇ ਐਸਐਚਓ ਦਾ ਫੋਨ ਉਹਦਾ ਕੁੱਕ ਚੱਕ ਕੇ ਇਹ ਗੱਲ ਕਵੇ ਕਿ ਸਾਹਿਬ ਨਹਾਉਂਦੇ ਪਏ ਆ, ਨਹਾ ਕੇ ਤੁਹਾਡੀ ਗੱਲ ਕਰਾਵਾਂਗੇ। ਤੇ ਅਸੀਂ ਤਾਂ ਸਿਰਫ ਖਬਰ ਵਾਸਤੇ ਇਹ ਗੱਲ ਦੇਖਣੀ ਆ। ਤੇ ਯਕੀਨ ਕਰੋ ਸਾਰਾ ਟੱਬਰ ਜਿਨ੍ਹਾਂ ਦਾ ਬੰਦਾ ਮਰਿਆ ਵਾ ਉਹ ਥਾਣੇ 'ਚ ਬੈਠਾ ਹੋਇਆ ਵਾ, ਤੇ ਐਸਐਚਓ ਸਾਹਿਬ ਆਪਣੇ ਰਿਟਾਇਰਿੰਗ ਰੂਮ ਦੇ ਵਿੱਚ ਆਰਾਮ ਫਰਮਾ ਰਹੇ ਆ। ਖੈਰ ਜੀ, ਇਹ ਤਾਂ ਉਹ ਗੱਲ ਸੀ ਜਿਹੜੀ ਸਾਡੇ ਨਾਲ ਬੀਤੀ ਆ। ਅਸੀਂ ਤੁਹਾਨੂੰ ਸਾਰੀ ਗੱਲ ਦੱਸ ਦਿੱਤੀ ਆ ਕਿ ਉੱਥੇ ਇਹ ਵਕੂਆ ਆਇਆ ਵਾ, ਤੇ ਉੱਥੇ ਸ਼ਬਾਜ਼ ਅਨਵਰ ਸਬ ਇੰਸਪੈਕਟਰ ਪਹੁੰਚਿਆ ਵਾ, ਡੀਐਸਪੀ ਪਹੁੰਚਿਆ ਵਾ, ਲਾਸ਼ ਨੂੰ ਹਸਪਤਾਲ ਮੁੰਤਕਿਲ ਕਰ ਦਿੱਤਾ ਗਿਆ ਵਾ। ਪੋਸਟਮਾਰਟਮ ਤੋਂ ਬਾਅਦ ਜਿਹੜੀ ਵੀ ਕਾਰਵਾਈ ਹੋਏਗੀ ਉਹਦਾ ਪਤਾ ਲੱਗ ਜਾਏਗਾ। ਬਹੁਤ ਸ਼ੁਕਰੀਆ।